आपको पता भी है कि वो लोग कौन है? जिंदा जिंदा लोग वो निकल जाते हैं और पता भी नहीं होता कि कहाँ निकला और कैसे, पीछे कोई उनके नामो निशान भी नहीं रहते। ਹਸਪਤਾਲ ਸੀਲ ਹੋ ਚੁੱਕਿਆ, ਡਾਕਟਰ ਸਾਹਿਬ ਭੱਜ ਗਏ। 324 ਦਾ ਪਰਚਾ ਹੋ ਗਿਆ ਤੇ ਡਾਕਟਰ ਅਵੈਸ ਸਾਹਿਬ ਭੱਜ ਕਿੱਦਾਂ ਗਏ? ਐਸੇ ਡਾਕਟਰ ਅਵੈਸ ਦੇ ਕਿਸੇ ਭੈਣ ਭਰਾ ਨੂੰ ਫੜ ਕੇ ਅੰਦਰ ਦਿਓ। ਇੱਥੇ ਗੰਦਗੀ ਪਈ ਆ, ਇੱਥੇ ਡਾਕਟਰ ਕੁਆਲੀਫਾਈਡ ਨਹੀਂ ਹੈਗੇ, ਇੱਥੇ ਐਕਸਪਾਇਰ ਮੈਡੀਸਨ ਪਈ ਹੋਈ ਆ। ਪਹਿਲੇ ਸਾਡਾ ਮਹਿਕਮਾ ਸਿਹਤ ਜਾਂ ਪੰਜਾਬ ਹੈਲਥ ਕੇਅਰ ਕਮਿਸ਼ਨ ਸੁੱਤਾ ਸੀਗਾ? ਹੈਲਥ ਕੇਅਰ ਕਮਿਸ਼ਨ ਵਾਲੇ ਅੰਨੇ ਸੀਗੇ? ਡਾਕਟਰ ਨੂੰ ਦੇ ਰਹੇ ਆ ਜਾਂ ਕਿਸੇ ਜਾਨਵਰ ਨੂੰ ਹਸਪਤਾਲ ਦੇ ਰਹੇ ਆ? ਪਹਿਲੇ ਸਾਨੂੰ ਪੈਸਿਆਂ ਦੀ ਆਫਰ ਕੀਤੀ ਗਈ, ਖਬਰ ਚਲਾ ਦਿੱਤੀ ਤੇ ਹੁਣ ਧਮਕੀਆਂ ਆਉਣ ਲੱਗ ਗਈਆਂ। ਅੱਛਾ ਜੀ, ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਕੱਲ ਜਿਹੜੇ ਮੈਡੀਕਲ ਕਾਲਜ ਯੂਨੀਵਰਸਿਟੀ ਤੇ ਜਿਹਦਾ ਲੰਬਾ ਸਾਰਾ ਨਾਮ ਲੈਂਦੇ ਆ ਵੀ ਥੱਕ ਜਾਂਦਾ ਬੰਦਾ, ਜਿੱਥੇ ਗਲਤ ਆਪਰੇਸ਼ਨ ਹੋਇਆ ਸੀਗਾ, 2 ਹਮਲਾ ਖਵਾਤੀਨ ਸੀਗੀਆਂ। ਥੋੜਾ ਜਿਹਾ ਬੈਕਗਰਾਉਂਡ ਤੁਹਾਨੂੰ ਦੱਸ ਦੇਵਾਂ। ਲੱਤ ਵਾਲੀ ਦਾ ਪਿੱਤਾ ਕੱਢ ਦਿੱਤਾ ਤੇ ਪਿੱਤੇ ਵਾਲੀ ਦੀ ਲੱਤ ਲਾ ਦਿੱਤੀ ਸੀ। ਖਬਰ ਚਲਾਈ, ਲਾਲਾ ਪਈ ਸ਼ਹਿਰ ਦੇ ਵਿੱਚ, ਸੋਸ਼ਲ ਮੀਡੀਆ ਤੇ ਹਾਲ ਪੈ ਗਈ ਤੇ ਬਹੁਤ ਸਾਰੇ ਵਿੱਚ ਕਮੈਂਟ ਵੀ ਆਏ। ਚਲੋ ਖੈਰ, ਉਹਨਾਂ ਨੂੰ ਬਾਅਦ ਚ ਡਿਸਕਸ ਕਰਦੇ ਹਾਂ। ਪਹਿਲੇ ਤੁਹਾਨੂੰ ਇਹ ਦੱਸ ਦੇਵਾਂ ਕਿ ਇੱਕ ਇਨਕੁਆਇਰੀ ਕਮੇਟੀ ਤਸ਼ਕੀਲ ਦਿੱਤੀ ਗਈ। ਸੀਓ ਹੈਲਥ ਅਸਵਨ ਯਾਰ ਤੇ ਏਸੀ ਸਿਟੀ ਮੀਆਂ ਮੁਹੰਮਦ ਜ਼ੁਬੈਰ ਸਾਹਿਬ ਨੇ ਜਾ ਕੇ ਹਸਪਤਾਲ ਦਾ ਵਿਜ਼ਿਟ ਕੀਤਾ। ਜਦੋਂ ਵਿਜ਼ਿਟ ਕੀਤਾ ਤੇ ਜਿਹੜੇ ਹਕਾਇਕ ਉਹਨਾਂ ਨੇ ਲਿਖ ਕੇ ਰਾਤੀ ਭੇਜੇ, ਮੈਂ ਉਹ ਤੁਹਾਨੂੰ ਦੱਸਣ ਲੱਗਾ। ਬਾਕੀ ਚੀਜ਼ਾਂ ਬਾਅਦ 'ਚ ਦੱਸਦਾ। ਕਹਿੰਦੇ ਆ ਜੀ, ਲਿਖਿਆ ਉਹਨਾਂ ਨੇ ਇੰਗਲਿਸ਼ ਦੇ ਵਿੱਚ ਹੈ, ਮੈਂ ਤੁਹਾਨੂੰ ਇਹਦੀ ਪੰਜਾਬੀ ਕਰਕੇ ਦੱਸਦਾ ਵਾਂ ਕਿ ਜਦੋਂ ਅਸੀਂ ਉਹਨੂੰ ਜਾ ਕੇ ਵਿਜ਼ਿਟ ਕੀਤਾ ਤੇ ਉੱਥੇ ਜਾ ਕੇ ਦੇਖਿਆ ਕਿ ਉੱਥੇ ਸਭ ਤੋਂ ਪਹਿਲੇ ਤਾਂ ਜਿਹੜੀਆਂ ਮੈਡੀਸਨ ਜਿਨ੍ਹਾਂ ਦੀ ਡੇਟ ਗੁਜ਼ਰ ਚੁੱਕੀ ਆ, ਜਿਨ੍ਹਾਂ ਦੀ ਤਾਰੀਖ ਲੰਘ ਚੁੱਕੀ ਆ, ਉਹ ਬੜੀ ਵੱਡੀ ਤਾਦਾਦ 'ਚ ਮਿਲੀਆਂ। ਇੱਦਾਂ ਗੱਲਾਂ ਨੋਟ ਕਰੀ ਜਾਣਾ, ਤੁਹਾਨੂੰ ਅੱਗੇ ਜਾ ਕੇ ਦੱਸੀ ਜਾਵਾਂਗਾ। ਫਿਰ ਅਸੀਂ ਵਿਜ਼ਿਟ ਕੀਤਾ ਜੀ ਉਸ ਆਪਰੇਸ਼ਨ ਥੀਏਟਰ ਦਾ। ਕਹਿੰਦੇ ਜੀ ਉਹਦੀ ਹਾਲਤ ਇੰਤਹਾਈ ਪੂਰ ਮੈਂ ਹੁੰਦਾ ਗਰੀਬ, ਚਲੋ ਅਸੀਂ ਇਹਨੂੰ ਹੋਰ ਕਰ ਲੈਂਦੇ ਕਿ ਇੰਤਹਾਈ ਗੰਦੀ ਹਾਲਤ ਉਸ ਆਪਰੇਸ਼ਨ ਥੀਏਟਰ ਦੀ ਨਿਕਲੀ। ਫਿਰ ਜਿਹੜਾ ਉੱਥੇ ਅਮਲਾ ਜਿਹਦਾ ਨਾਮ ਲਿਖਿਆ ਸੀਗਾ ਕਿ ਇਹ ਡਾਕਟਰ ਆ ਕੇ ਇੱਥੇ ਆਪਰੇਸ਼ਨ ਕਰਦੇ ਆ, ਉਹ ਡਾਕਟਰਾਂ ਦਾ ਨਾਮੋ ਨਿਸ਼ਾਨ ਹੀ ਉੱਥੇ ਕੋਈ ਨਹੀਂ, ਉਹ ਹੈ ਹੀ ਕੋਈ ਨਹੀਂ। ਅੱਗੇ ਚੱਲੀਏ ਜੀ। ਆਪਰੇਸ਼ਨ ਥੀਏਟਰ ਦੇ ਵਿੱਚ 4 ਆਪਰੇਸ਼ਨ ਥੀਏਟਰ 'ਚ ਕਮਰੇ ਜਿਹੜੇ ਸੀ ਉਹਨਾਂ ਨੂੰ ਸੀਲ ਕਰ ਦਿੱਤਾ। ਡਿਊਟੀ ਰੋਸਟਰ ਉੱਥੇ ਦੇਖਿਆ ਤੇ ਉਹ ਵੀ ਇੱਕ ਦੂਜੇ ਨਾਲ ਵੈਰੀਫਾਈ ਨਹੀਂ ਹੁੰਦਾ। ਜਿੱਦਾਂ ਭੈਂਗਾ ਨਹੀਂ ਹੁੰਦਾ, ਇੱਕ ਦੀ ਅੱਖ ਇੱਧਰ ਹੁੰਦੀ, ਇੱਕ ਦੀ ਇੱਧਰ ਹੁੰਦੀ, ਆਪਸ 'ਚ ਮੈਚ ਨਹੀਂ ਕਰ ਰਹੀਆਂ ਹੁੰਦੀਆਂ। ਇੱਦਾਂ ਹੀ ਉਹਨਾਂ ਦਾ ਡਿਊਟੀ ਰੋਸਟਰ ਤੇ ਉਹਨਾਂ ਦਾ ਜਿਹੜਾ ਅੰਦਰ ਵਾਲਾ ਮਾਮਲਾ ਸੀ ਉਹ ਮੈਚ ਨਹੀਂ ਕਰਦਾ ਪਿਆ ਸੀ। ਤੇ ਐਂਡ ਵਾਲਾ ਫਿਕਰਾ ਲਿਖਦੇ ਨੇ ਜੀ ਕਿ ਜਿਹੜਾ ਡਾਕਟਰ ਸੀਗਾ, ਡਾਕਟਰ ਅਵੈਸ, ਜਿਹਨੇ ਆਪਰੇਸ਼ਨ ਕੀਤਾ ਸੀ, ਇਹ ਡਾਕਟਰ ਸਾਹਿਬ ਭੱਜ ਗਏ। ਜਿਹੜੀ ਇਨਕੁਆਇਰੀ ਕਮੇਟੀ ਤਸ਼ਕੀਲ ਦਿੱਤੀ ਗਈ ਸੀ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਜੀ, ਬੜਾ ਅੱਛਾ ਕੰਮ ਕੀਤਾ। ਜਾ ਕੇ ਹਸਪਤਾਲ ਵੀ ਸੀਲ ਕਰ ਰਹੇ, ਇਹ ਸਾਰੀਆਂ ਚੀਜ਼ਾਂ ਗੱਲਾਂ ਬਾਤਾਂ ਕਰ ਲਏ। ਹੁਣ ਅੱਗੇ ਕੰਮ ਆ ਗਿਆ ਜੀ ਪੰਜਾਬ ਹੈਲਥ ਕੇਅਰ ਕਮਿਸ਼ਨ ਦਾ। ਉਹ ਕੀ ਐਕਸ਼ਨ ਲਏਗਾ? ਪਹਿਲੇ ਮੈਂ ਤੁਹਾਨੂੰ ਇੱਕ ਆਡੀਓ ਸੁਣਾਉਣਾ। ਰਾਤੀ ਮੈਨੂੰ ਇੱਕ ਮੈਸੇਜ ਆਇਆ ਜਿਹਦੇ 'ਚ ਮੈਨੂੰ ਇੱਕ ਉਹਨਾਂ ਨੇ ਧਮਕੀ ਲਾਈ ਕਿ ਇਹ ਜਿਹੜਾ ਡਾਕਟਰ ਅਵੈਸ ਆ ਇਹ ਕੀ ਕਰਦਾ ਵਾ। ਇਹ ਜ਼ਰਾ ਤੁਸੀਂ ਨਾ ਇੱਕ ਆਡੀਓ ਮੈਸੇਜ, ਮੈਂ ਕਿਹਾ ਮੈਂ ਨਾਲ ਸੁਣਾ ਦੇਵਾਂ ਤੁਹਾਨੂੰ। ਉਸ ਤੋਂ ਬਾਅਦ ਅੱਗੇ ਚੱਲੀਏ ਕਿ ਆਡੀਓ ਮੈਸੇਜ ਦੇ ਵਿੱਚ ਉਹ ਫਰਮਾ ਰਹੇ ਨੇ। 1 ਮਿੰਟ ਮੈਨੂੰ ਥੋੜ੍ਹਾ ਜਿਹਾ ਉੱਪਰ ਜਾ ਲੈਂਦੇ ਕਿਉਂਕਿ ਕਾਫੀ ਮੈਂ ਕੋਈ ਇਸ ਆਡੀਓ ਮੈਸੇਜ ਦੇ ਉੱਪਰ ਕੋਈ ਕਿਸੇ ਕਿਸਮ ਦੀ ਨਾ ਤਾਂ ਕੋਈ ਕਾਰਵਾਈ ਕਰਵਾਉਣਾ ਚਾਹੁੰਦਾ ਵਾ, ਨਾ ਗੱਲ ਨਾ ਬਾਤ, ਲੇਕਿਨ ਮੈਂ ਸੁਣਵਾਉਣਾ ਚਾਹੁੰਦਾ ਵਾ ਕਿ ਕਹਿਣਾ ਕੀ ਚਾਹ ਰਹੇ ਆ। तो पता भी है कि वो लोग कौन है? जिंदा जिंदा लोग वो निकल जाते हैं और पता भी नहीं होता कि कहाँ निकला और कैसे, पीछे कोई उनके नामो निशान भी नहीं रहते। ਲਓ ਜੀ, ਇੱਕ ਖਾਤੂਨ ਕੋਲੋਂ ਮੈਨੂੰ ਰਾਤੀ ਮੈਸੇਜ ਕਰਵਾਇਆ ਗਿਆ ਕਿ ਜ਼ਿੰਦਾ ਲੋਕ ਜਿਹੜੇ ਆ ਉਹ ਡਾਕਟਰ ਅਵੈਸ ਹੁਣੀ ਤੇ ਉਹਨਾਂ ਦਾ ਹਸਪਤਾਲ ਨਿਕਲ ਜਾਂਦਾ। ਤੇ ਇਹ ਸਾਨੂੰ ਪਤਾ ਲੱਗ ਗਿਆ ਕਿ ਵਾਕਈ ਉਹ ਜ਼ਿੰਦਾ ਲੋਕਾਂ ਨੂੰ ਨਿਕਲ ਜਾਂਦੇ ਨੇ। ਜ਼ਾਹਰੀ ਬਾਤ ਹੈ, ਜਿਸ ਇਨਸਾਨ ਦਾ ਪਿੱਤਾ ਕੱਢ ਕੇ ਬਾਹਰ ਰੱਖਤਾ, ਉਸ ਇਨਸਾਨ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਤੇ ਉਹਦਾ ਕੋਈ ਅੱਗਾ ਪਿੱਛਾ ਨਹੀਂ ਹੋਣਾ, ਉਹਨੂੰ ਵਾਕਈ ਨਿਕਲ ਜਾਂਦੇ ਨੇ। ਜਿਸ ਖਾਤੂਨ ਦੀ ਲੱਤ ਦਾ ਆਪਰੇਟ ਕਰ ਦਿੱਤਾ, ਜਿਹਦੀ ਲੱਤ ਨੂੰ ਹੋਇਆ ਹੀ ਕੁਛ ਨਹੀਂ ਸੀ, ਵਾਕਈ ਇਹ ਜ਼ਿੰਦਾ ਲੋਕਾਂ ਨੂੰ ਨਿਕਲ ਜਾਂਦੇ ਨੇ। ਇਹ ਕਿਸੇ ਦਾ ਕੁਛ ਨਹੀਂ ਬਣਨ ਦਿੰਦੇ। ਇਹ ਹਕੀਕਤ 'ਤੇ ਮਬਨੀ ਗੱਲ ਹੈਗੀ। ਲੇਕਿਨ ਮੈਂ ਹੁਣ ਇਹ ਦੱਸਣਾ ਚਾਹੁੰਦਾ ਵਾਂ, ਸਾਡੀ ਜ਼ਿਲ੍ਹੀ ਇੰਤਜ਼ਾਮੀਆਂ ਔਰ ਜਿਹੜੇ ਵੀ ਸਾਡੇ ਮਹਿਕਮਾ ਹੈਲਥ ਦੇ ਅਫਸਰਾਨ ਨੇ, ਉਹ ਇਸ ਪਾਸੇ ਲੱਗੇ ਨੇ ਕਿ ਇਹ ਜ਼ਿੰਦਾ ਇਨਸਾਨਾਂ ਨੂੰ ਹੁਣ ਨਿਕਲਣ ਤੇ ਅਸੀਂ ਇਹਨਾਂ ਦੇ ਗਿਰੇਬਾਨ ਤੱਕ ਜਾਈਏ, ਔਰ ਜਾਣ ਲੱਗ ਗਏ ਨੇ। ਹਸਪਤਾਲ ਸੀਲ ਹੋ ਚੁੱਕਿਆ, ਡਾਕਟਰ ਸਾਹਿਬ ਭੱਜ ਗਏ। ਹਾਂ, ਇੱਥੇ ਸਭ ਤੋਂ ਅਹਿਮ ਨੁਕਤਾ ਇੱਕ ਆ ਗਿਆ ਕਿ ਡਾਕਟਰ ਸਾਹਿਬ ਤੇ ਪਰਚਾ ਹੋ ਗਿਆ 324 ਦਾ, ਡਾਕਟਰ ਅਵੈਸ ਸਾਹਿਬ ਤੇ 324 ਦਾ ਪਰਚਾ ਹੋ ਗਿਆ ਤੇ ਡਾਕਟਰ ਅਵੈਸ ਸਾਹਿਬ ਭੱਜ ਕਿੱਦਾਂ ਗਏ? ਮੈਂ ਇਹੀ ਫੈਸਲਾਬਾਦ ਦੇ ਪੁਲਿਸ ਦੇ ਆਲਾ ਅਫਸਰਾਂ ਨੂੰ ਪੁੱਛਦਾ ਵਾਂ, ਇਹੀ ਕੰਮ ਕਿਸੇ ਉਹਨਾਂ ਦੇ ਰਿਸ਼ਤੇਦਾਰ ਨਾਲ ਹੋਇਆ ਹੁੰਦਾ, ਕਿਆ ਡਾਕਟਰ ਭੱਜ ਸਕਦਾ ਸੀਗਾ? ਕਿਆ ਡਾਕਟਰ ਦੇ ਅੱਗੇ ਪਿੱਛੇ ਕੋਈ ਨਹੀਂ ਹੈਗੇ? ਕਿਆ ਉਸ ਜਿਹੜਾ ਹਸਪਤਾਲ ਆ ਉਹਦਾ MS ਨਹੀਂ ਹੈਗਾ? ਉਹਨੂੰ ਫੜ ਕੇ ਅੰਦਰ ਦਿਓ, ਆਪੀ ਤੁਹਾਨੂੰ ਡਾਕਟਰ ਪੈਦਾ ਕਰਕੇ ਦੇਵੇ। ਐਸੇ ਡਾਕਟਰ ਅਵੈਸ ਦੇ ਕਿਸੇ ਭੈਣ ਭਰਾ ਨੂੰ ਫੜ ਕੇ ਅੰਦਰ ਦਿਓ, ਉਹ ਜਿਨ੍ਹਾਂ ਦੀਆਂ ਲੱਤਾਂ ਚੀਰੀਆਂ ਵਾ, ਜਿਨ੍ਹਾਂ ਦੇ ਪਿੱਤੇ ਕੱਢ ਕੇ ਰੱਖੇ ਆ, ਉਹ ਕਿਸੇ ਦੀ ਮਾਂ ਭੈਣ ਨਹੀਂ ਸੀਗੀ? ਇਹਨਾਂ ਦੇ ਭੈਣ ਭਰਾਵਾਂ ਨੂੰ ਫੜ ਕੇ ਅੰਦਰ ਦਿਓ ਨਾ ਡਾਕਟਰ ਅਵੈਸ ਦਿਆਂ ਨੂੰ। ਦੇਖਦਾ ਸ਼ਾਮ ਤੱਕ ਕਿੱਦਾਂ ਡਾਕਟਰ ਅਵੈਸ ਆਉਂਦਾ ਕਿ ਨਹੀਂ ਆਉਂਦਾ। ਚਲੋ ਜੀ, ਹੁਣ ਇਹਨਾਂ ਦੀ ਮਹਿਕਮਾ ਸਿਹਤ ਦੀ ਰਿਪੋਰਟ ਵੀ ਆ ਗਈ ਸਾਡੇ ਕੋਲ, ਸਾਰਾ ਕੁਝ ਆ ਗਿਆ ਜੀ।
ਉੱਥੇ ਐਕਸਪਾਇਰ ਮੈਡੀਸਨ ਮਿਲੀਆਂ। ਕਿਆ ਪਹਿਲੇ ਸਾਡਾ ਮਹਿਕਮਾ ਸਿਹਤ ਜਾਂ ਪੰਜਾਬ ਹੈਲਥ ਕੇਅਰ ਕਮਿਸ਼ਨ ਸੁੱਤਾ ਸੀਗਾ? ਉਹਨੂੰ ਨਹੀਂ ਪਤਾ ਸੀਗਾ ਕਿ ਇੱਥੇ ਜਿਹੜੀਆਂ ਤਾਰੀਖ ਗੁਜ਼ਰੀ ਮੈਡੀਸਨ ਪਈਆਂ ਹੋਈਆਂ, ਪਤਾ ਨਹੀਂ ਕਿੰਨੇ ਕੁ ਮਰੀਜ਼ਾਂ ਨੂੰ ਇਹਨਾਂ ਨੇ ਲਾਈਆਂ ਹੋਣੀਆਂ, ਕਿੰਨਿਆਂ ਕੁ ਨੂੰ ਲੁੱਟਿਆ ਹੋਣਾ, ਤੇ ਹਜ਼ਾਰਾਂ ਸਟੂਡੈਂਟ ਉੱਥੇ ਪੜ੍ਹਦੇ ਨੇ, ਉਹਨਾਂ ਦਾ ਕੀ ਮੁਸਤਕਬਲ ਹੋਏਗਾ। ਫਿਰ ਅੱਗੇ ਚੱਲਦੇ ਹਾਂ ਜੀ। ਹੁਣ ਕਹਿੰਦੇ ਆ ਜੀ ਆਪਰੇਸ਼ਨ ਥੀਏਟਰ ਇਸ ਕਾਬਲ ਨਹੀਂ, ਉਹਨਾਂ ਦੀ ਹਾਲਤ ਇੰਤਹਾਈ ਗੰਦੀ ਆ। ਤੇ ਜਦੋਂ ਇਹਨੂੰ ਰਜਿਸਟਰਡ ਕਰਨ ਲੱਗੇ ਆ ਉਦੋਂ ਇੰਤਜ਼ਾਮੀਆ ਵਾਲੇ ਹੈਲਥ ਕੇਅਰ ਕਮਿਸ਼ਨ ਵਾਲੇ ਅੰਨੇ ਸੀਗੇ। ਉਦੋਂ ਨੂੰ ਇਹਨਾਂ ਨੂੰ ਨਜ਼ਰ ਆਇਆ ਕਿ ਕਿਸੇ ਅਸੀਂ ਡਾਕਟਰ ਨੂੰ ਦੇ ਰਹੇ ਹਾਂ ਜਾਂ ਕਿਸੇ ਜਾਨਵਰ ਨੂੰ ਹਸਪਤਾਲ ਦੇ ਰਹੇ ਹਾਂ, ਕਿਹਨੂੰ ਦੇ ਰਹੇ ਹਾਂ। ਉਦੋਂ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਕਿ ਕਿਹਨਾਂ ਨੂੰ ਹਸਪਤਾਲ ਦੇ ਰਹੇ ਹਾਂ। ਮੇਰੀ ਗੁਫ਼ਤਗੂ ਜ਼ਰੂਰ ਤਲਖ ਹੋ ਸਕਦੀ ਹੈ ਲੇਕਿਨ ਹਕੀਕਤ ਤੇ ਮਬਨੀ ਆ। ਪਹਿਲੇ ਸਾਨੂੰ ਪੈਸਿਆਂ ਦੀ ਆਫਰ ਕੀਤੀ ਗਈ ਕਿ ਪੈਸੇ ਲੈ ਲਓ, ਖਬਰ ਬੰਦ ਕਰ ਦਿਓ। ਜਦੋਂ ਅਸੀਂ ਪੈਸੇ ਨਾ ਲੈ ਕੇ ਖਬਰ ਚਲਾ ਦਿੱਤੀ ਤੇ ਹੁਣ ਧਮਕੀਆਂ ਆਉਣ ਲੱਗ ਗਈਆਂ ਕਿ ਡਾਕਟਰ ਅਵੈਸ ਸਾਹਿਬ ਇੱਦਾਂ ਬੰਦਿਆਂ ਨੂੰ ਨਿਗਲ ਜਾਂਦੇ ਆ ਕਿ ਬੰਦਿਆਂ ਦਾ ਅੱਗੇ ਪਿੱਛੇ ਪਤਾ ਨਹੀਂ ਲੱਗਦਾ। ਪੰਜਾਬ ਹੈਲਥ ਕੇਅਰ ਕਮਿਸ਼ਨ ਦਾ ਸਾਰਾ ਕਸੂਰ ਆ। ਡਾਕਟਰ ਜਵੇਦ, ਪ੍ਰੋਫੈਸਰ ਡਾਕਟਰ ਜਵੇਦ ਅਕਰਮ ਸਾਹਿਬ ਕੱਲ ਆਏ ਸੀ ਫੈਸਲਾਬਾਦ, ਉਹਨਾਂ ਨਾਲ ਮੇਰੀ ਵੀ ਮੁਲਾਕਾਤ ਹੋਈ ਸੀ। ਉਹਨਾਂ ਕੋਲ ਪੁੱਛਿਆ ਸੀ, ਉਹ ਬੜੇ ਸੀਰੀਅਸ ਨੇ ਇਸ ਗੱਲ ਤੇ ਡਾਕਟਰ ਸਾਹਿਬ ਇਹਨੂੰ ਵਾਕਈ ਸਾਨੂੰ ਸੀਰੀਅਸ ਲੈਣਾ ਪਏਗਾ, ਇਹਨੂੰ ਦੇਖਣਾ ਪਏਗਾ ਕਿ ਕਿਹੜੇ ਬੰਦੇ ਨੇ ਉਹਨੂੰ ਰਜਿਸਟਰ ਕੀਤਾ ਹਸਪਤਾਲ ਨੂੰ, ਕਿਹੜੇ ਬੰਦੇ ਨੇ ਇਜਾਜ਼ਤ ਦਿੱਤੀ ਕਿ ਇੱਥੇ ਆਪਰੇਸ਼ਨ ਹੋ ਸਕੇਗਾ। ਹੁਣ ਜੋ ਤੁਹਾਨੂੰ ਚੀਜ਼ਾਂ ਨਜ਼ਰ ਆ ਰਹੀਆਂ ਵਾ ਕਿ ਇੱਥੇ ਗੰਦਗੀ ਪਈ ਆ, ਇੱਥੇ ਡਾਕਟਰ ਕੁਆਲੀਫਾਈਡ ਨਹੀਂ ਹੈਗੇ, ਇੱਥੇ ਐਕਸਪਾਇਰ ਮੈਡੀਸਨ ਪਈ ਹੋਈ ਆ, ਪਹਿਲੇ ਕਿਸੇ ਨੂੰ ਪਤਾ ਨਹੀਂ ਸੀਗਾ। ਇਹਦਾ ਮਤਲਬ ਆ ਕਿ ਕਿਸੇ ਵੀ ਕੰਮ ਕਰਵਾਉਣ ਵਾਸਤੇ ਸਾਨੂੰ ਆਪਣੇ ਪਿੱਤੇ, ਆਪਣੇ ਗੁਰਦੇ, ਆਪਣੇ ਦਿਲ ਪਹਿਲੇ ਕਢਾਣੇ ਪੈਣਗੇ। ਕੋਈ ਵੀ ਮਰੀਜ਼ ਉੱਥੇ ਚਲਾ ਜਾਂਦਾ ਤੇ ਮੇਰੇ ਖਿਆਲ ਦੇ ਨਾਲ ਹਸਪਤਾਲ ਨੂੰ ਮੁਕੰਮਲ ਤੌਰ ਤੇ ਬੰਦ ਹੋਣਾ ਚਾਹੀਦਾ। ਜਿਹੜੀ ਇਹਨਾਂ ਨੇ ਹਰਕਤ ਕੀਤੀ ਆ ਇਹਨੂੰ ਮੁਕੰਮਲ ਤੌਰ ਤੇ ਜਿਹੜੇ ਲੋਕ ਉੱਥੇ ਮਰੀਜ਼ ਜਾਂਦੇ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਇਹਦਾ ਬਾਈਕਾਟ ਕਰਨ। ਇਹ ਹਸਪਤਾਲ ਨਹੀਂ ਹੈਗਾ, ਇਹ ਮਿਜ਼ਬਾ ਖਾਨਾ ਵਾ ਜਿੱਥੇ ਜਾਨਵਰ ਜ਼ਿਬਾ ਹੁੰਦੇ ਆ। ਤੇ ਖੁਦਾਰਾ ਜਿਹੜਾ ਪਰਚਾ ਦਿੱਤਾ ਵਾ 324 ਦਾ, ਉਹਦੇ ਮੁਤਾਬਕ ਡਾਕਟਰ ਨੂੰ ਗ੍ਰਿਫਤਾਰ ਕਰੋਗਾ। ਡਾਕਟਰ ਨਹੀਂ ਲੱਭਦਾ ਤੇ ਪੁਲਿਸ ਕੋਲ 100 ਰੁਪਏ ਹੁੰਦੇ। ਹਾਂ, ਅਗਰ ਪੁਲਿਸ ਕੋਈ ਸਾਜ਼ਬਾਜ਼ ਹੋ ਕੇ ਆਰਾਮ ਨਾਲ ਬੈਠ ਜਾਵੇ ਇੱਕ ਅਲੱਗਾ ਗੱਲ ਆ, ਲੇਕਿਨ ਅਗਰ ਪੁਲਿਸ ਫੜਨਾ ਚਾਹਵੇ ਤੇ ਪੁਲਿਸ ਦਾ 1 ਮਿੰਟ ਦਾ ਕੰਮ ਆ। ਤੇ ਲਿਹਾਜ਼ਾ CPO ਸਾਹਿਬ, RPO ਸਾਹਿਬ, ਤੁਹਾਨੂੰ ਅਸੀਂ ਰਿਕਵੈਸਟ ਕਰਦੇ ਹਾਂ ਕਿ ਇਸ ਦਰਿੰਦੇ ਨੂੰ ਫੜਿਆ ਜਾਵੇ ਔਰ ਇਹਨੂੰ ਕਰਾਰ ਵਾਕਈ ਸਜ਼ਾ ਦਿੱਤੀ ਜਾਵੇ। ਬਹੁਤ ਸ਼ੁਕਰੀਆ।